ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆੜ੍ਹਤੀਆਂ ਦੀ। ਉਹਨਾਂ ਨੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜੀ। ਕਿਉਂਕਿ ਜਿਹੜੀ ਡਾਇਰੈਕਟ ਡਿਪੋਜ਼ਿਟ ਹੈ ਉਹਨੂੰ ਲੈ ਕੇ ਕਿਸਾਨਾਂ ਲਈ ਤਾਂ ਮੁਸ਼ਕਲ ਖੜੀ ਹੋਣੀ ਹੈ। ਆੜ੍ਹਤੀਆਂ ਦੀ ਤਾਂ ਦੁਕਾਨਦਾਰੀ ਜਿਹੜੀ ਆ ਉਹਦੇ ਉੱਤੇ ਸਿੱਧੀ ਸੱਟ ਜਿਹੜੀ ਉਹ ਵੱਜ ਰਹੀ ਹੈ, ਕਿਉਂਕਿ ਜੇ ਇਹ ਹਾਲਾਤ ਜਿਹੜੇ ਬਣੇ ਤੇ ਆੜ੍ਹਤੀਏ ਸਰਵਾਈਵ ਨਹੀਂ ਕਰ ਸਕਣਗੇ। ਜਿਹੜੀ ਗੱਲ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਸਮਝਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਇੱਥੇ ਕੁਝ ਲੋਕ ਹੈਗੇ ਸੀ ਕੁਝ ਮਹੀਨੇ ਪਹਿਲਾਂ ਜਿਹੜੇ ਕਹਿੰਦੇ ਸੀ ਇਹ ਉਹੀ ਸੜਕਾਂ ਮੱਲ ਕੇ ਬਹਿ ਗਏ। ਹੁਣ ਹੌਲੀ ਹੌਲੀ ਲੋਕਾਂ ਨੂੰ ਇਹ ਗੱਲ ਸਮਝ ਆਉਣ ਲੱਗੀ ਆ ਕਿ ਕਿਸਾਨਾਂ ਦੇ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦੇ ਆਉਣ ਦੇ ਨਾਲ ਕਿਵੇਂ ਜਿਹੜੇ ਬਹੁਤੇ ਵਰਗ ਨੇ ਉਹਨਾਂ ਦੀ ਵੀ ਸਾਰਾ ਕੰਮਕਾਰ ਜਿਹੜਾ ਉਹ ਬੰਦ ਹੋ ਜਾਊਗਾ, ਔਰ ਇਹਦਾ ਸਿੱਧਾ ਅਸਰ ਸਭ ਤੋਂ ਪਹਿਲਾਂ ਆੜ੍ਹਤੀਆਂ ਦੇ ਉੱਤੇ ਪੈ ਰਿਹਾ। ਜੇ ਕੇਂਦਰ ਦੀ ਸਰਕਾਰ ਦੇ ਲਫ਼ਜ਼ ਮੰਨੀਏ ਕਿ ਉਹ ਕਹਿੰਦਾ ਵਿਚੋਲੀਏ ਨੂੰ ਅਸੀਂ ਬਾਹਰ ਕੱਢਣਾ, ਤੇ ਵਿਚੋਲੀਏ ਆੜ੍ਹਤੀਏ ਨੇ। ਆੜ੍ਹਤੀਏ ਬਿਨਾਂ ਕਿਸੇ ਸ਼ੱਕ ਦੇ ਵੱਡਾ ਵੋਟ ਬੈਂਕ ਭਾਜਪਾ ਦਾ ਰਹੇ ਨੇ। ਭਾਜਪਾ ਨੇ ਆਪਣੇ ਉਸ ਵੋਟ ਬੈਂਕ ਨੂੰ ਹੀ ਖੁੱਡੇ ਲਾਈਨ ਜਿਹੜਾ ਉਹ ਲਾਉਣ ਦਾ ਤਿਆਰੀ ਕਰ ਲਈ ਹੋਈ ਹੈ। ਹੁਣ ਆੜ੍ਹਤੀਏ ਜਿਹੜਾ ਜੀ ਉਹ ਭੱਜੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਕੋਲੇ, ਔਰ ਇਹ ਗੱਲ ਜਿਹੜੀ ਹੈ ਕਹੀ ਹੈ ਕਿ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਮੁੱਖ ਮੰਤਰੀ ਨੇ ਇਹ ਗੱਲ ਜਿਹੜੀ ਕਹੀ ਆ ਕਿ ਉਹ ਆੜ੍ਹਤੀਆਂ ਦੇ ਨਾਲ ਪੰਜਾਬ ਦੀ ਸਰਕਾਰ ਪੂਰੇ ਤਰੀਕੇ ਦੇ ਨਾਲ ਖੜੀ ਹੈ। ਇਹ ਵੀ ਕਿਹਾ ਕਿ ਸਰਕਾਰ ਦੇ ਦਰਵਾਜ਼ੇ ਜਿਹੜੇ ਆ ਉਹ ਆੜ੍ਹਤੀਆਂ ਦੇ ਵਾਸਤੇ ਖੁੱਲ੍ਹੇ ਨੇ, ਤੇ ਜਿਹੜੀ ਸਿੱਧੀ ਅਦਾਇਗੀ ਆ ਇਹ ਜਿਹੜੀ ਇੱਕ ਸਥਾਪਿਤ ਪ੍ਰਣਾਲੀ ਆ ਆੜ੍ਹਤੀਆਂ ਤੇ ਕਿਸਾਨਾਂ ਦੀ, ਉਹਨੂੰ ਤਬਾਹ ਕਰਨ ਦੇ ਵਾਸਤੇ ਕੇਂਦਰ ਦੀ ਸਰਕਾਰ ਨੇ ਲਿਆਂਦੀ ਹੈ। ਤੇ ਇਹਦੇ ਖਿਲਾਫ ਜਿਹੜੀ ਲੜਾਈ ਲੜੂਗੀ ਪੰਜਾਬ ਸਰਕਾਰ। ਲੜਾਈ ਕਿਵੇਂ ਲੜੂਗੀ? ਸ਼ਾਇਦ ਜਿਹੜੀਆਂ ਜੀ ਉਹ ਚਿੱਠੀਆਂ ਲਿਖ ਕੇ ਚਿੱਠੀ ਇੱਕ ਜਿਹੜੀ ਉਹ ਲਿਖਤੀ ਜਾਊਗੀ। ਆੜ੍ਹਤੀਏ ਸਾਰੇ ਜਿਹੜੇ ਜੀ ਉਹ ਬੈਠੇ ਸੀ ਪਰ ਇਸ ਮੀਟਿੰਗ ਦੇ ਵਿੱਚ, ਪਰ ਮੁੱਖ ਮੰਤਰੀ ਸਾਹਿਬ ਕੈਮਰੇ ਦੇ ਰਾਹੀਂ ਹੀ ਜਿਹੜਾ ਜੀ ਉਹ ਸਾਹਮਣੇ ਆਏ, ਤੇ ਜਿੱਥੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਲੜਾਈ ਕਿੰਨੇ ਕੁ ਭਰੋਸਗੇ ਦੇ ਨਾਲ ਜਿਹੜੀ ਜੀ ਉਹ ਲੜੀ ਜਾਊਗੀ। ਮੁੱਖ ਮੰਤਰੀ ਸਾਹਿਬ ਬਾਹਰ ਆ ਹੀ ਨਹੀਂ ਰਹੇ ਜੀ। ਇਹ ਗੱਲ ਪਿਛਲੀ ਮੀਟਿੰਗ ਦੇ ਵਿੱਚ ਕੁਝ ਮੰਤਰੀਆਂ ਨੇ ਵੀ ਉਠਾਈ ਕਿ ਮੁੱਖ ਮੰਤਰੀ ਹੋਰਾਂ ਦੀ ਸੁਰ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਦੇ ਖਿਲਾਫ ਤਿੱਖੀ ਤਾਂ ਛੱਡੋ ਹੈ ਹੀ ਨਹੀਂ, ਬਲਕਿ ਆੜ੍ਹਤੀਆਂ ਨੂੰ ਮਿੱਠੀ ਗੋਲੀ ਜਿਹੜੀ ਜੀ ਉਹ ਦੇ ਕੇ ਤੋੜ ਦਿੱਤਾ ਗਿਆ। ਉੱਤੋਂ ਜਿਹੜੀ ਖਰੀਦ ਹੈ ਉਹ ਆ ਗਈ ਜੀ ਕੰਢੇ ਦੇ ਉੱਤੇ। 10 ਤਰੀਕ ਤੋਂ ਖਰੀਦ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਆ। ਕੇਂਦਰ ਦੀ ਸਰਕਾਰ ਉਸ ਗੱਲ ਦੇ ਉੱਤੇ ਅੜੀ ਪਈ ਹੈ ਕਿ ਅਸੀਂ ਸਿੱਧੀ ਅਦਾਇਗੀ ਕਰਨੀ ਆ, ਆੜ੍ਹਤੀਆਂ ਦੇ ਰਾਹੀਂ ਪੈਸੇ ਨਹੀਂ ਦੇਣੇ ਜੀ। ਤੇ ਅੱਗੇ ਪੱਛਮੀ ਬੰਗਾਲ ਦੀਆਂ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਉੱਥੇ 80% ਤੋਂ ਵੀ ਉੱਪਰ ਵੋਟਾਂ ਪਈਆਂ ਦੂਜੇ ਗੇੜ ਦੀਆਂ। ਬਿਲਕੁਲ ਜੀ, 85 ਦੇ ਨੇੜੇ ਤੇੜੇ ਦੱਸੀਆਂ ਜਾ ਰਹੀਆਂ ਜੀ। ਇਹਨੂੰ 100% ਵੋਟਿੰਗ ਦੇ ਵਿੱਚ ਗਿਣਿਆ ਜਾ ਸਕਦਾ, ਕਿਉਂਕਿ 100% ਵੋਟ ਕਦੀ ਵੀ ਨਹੀਂ ਪੈਂਦੀ ਹੁੰਦੀ। ਪਰ ਜਿਹੜੀ 70% ਤੋਂ ਉੱਪਰ ਵੋਟ ਹੈ ਉਹਨੂੰ ਬੰਪਰ ਵੋਟ ਦੇ ਵਿੱਚ ਗਿਣਿਆ ਜਾਂਦਾ। ਇੱਥੇ ਤਾਂ ਜਿਹੜੇ 70 ਤੋਂ ਵੀ ਉੱਪਰ 80 ਤੋਂ ਵੀ ਉੱਪਰ ਜਿਹੜੀਆਂ ਵੋਟਾਂ ਸੀ ਉਹ ਪਈਆਂ। ਇਹਦੇ ਵਿੱਚ ਨੰਦੀਗ੍ਰਾਮ ਵਾਲੀ ਸੀਟ ਜਿਹੜੀ ਵੀ ਉਹ ਅਹਿਮ ਹੈ, ਜਿਹੜੀ ਕਿ ਹੌਟ ਸੀਟ ਇਸ ਵੇਲੇ ਬਣੀ ਹੋਈ ਹੈ। ਬੇਸ਼ੱਕ ਕੁਝ ਥਾਵਾਂ ਦੇ ਉੱਤੇ ਜਿਹੜੀ ਉਹ ਹਿੰਸਾ ਦੀਆਂ ਖਬਰਾਂ ਵੀ ਆਈਆਂ। ਕੁਝ ਬੂਥਾਂ ਦੇ ਉੱਤੇ ਜਿਹੜਾ ਸੀਗਾ ਵੋਟਾਂ ਪਾਉਣ ਤੋਂ ਰੋਕਿਆ ਗਿਆ TMC ਦੇ ਜਿਹੜੇ ਵੋਟਰ ਸੀ ਉਹਨਾਂ ਨੂੰ, ਤੇ ਬੂਥ ਦੇ ਉੱਤੇ ਆਪ ਜਾ ਕੇ ਬੈਠ ਕੇ ਮਮਤਾ ਬੈਨਰਜੀ ਹੋਰੀ ਕੱਲ ਦੂਜੇ ਪਾਸੇ ਪ੍ਰਧਾਨ ਮੰਤਰੀ ਉਹਦੀ ਚੋਣ ਪ੍ਰਚਾਰ ਕਰ ਰਹੇ ਸੀ। ਇਹ ਕਹਿ ਰਹੇ ਸੀ ਕਿ ਦੀਦੀ ਤਾਂ ਗਈ, ਉਹ ਤਾਂ ਨੰਦੀਗ੍ਰਾਮ ਸੀਟ ਵੀ ਜਿਹੜਾ ਜੀ ਉਹ ਹਾਰ ਗਈ। ਜਿਹੜੀ ਗਰਾਊਂਡ ਰਿਐਲਿਟੀ ਆ ਉਹ ਹੋਰ ਹੈ। ਖੈਰ ਉਹਦੇ ਉੱਤੇ ਅਟਕਲਾਂ ਮਾਰਨ ਦੇ ਨਾਲੋਂ ਨਤੀਜਿਆਂ ਦੀ ਇੰਤਜ਼ਾਰ ਜਿਹੜੀ ਜੀ ਉਹ ਕਰਾਂਗੇ। ਪਰ ਇੰਨਾ ਜ਼ਰੂਰ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਈਆਂ, ਔਰ ਇਹ ਗੜਬੜ ਦੇ ਵਾਸਤੇ ਸਿੱਧਾ ਜਿਹੜਾ ਸੀਗਾ ਜੀ ਉਹ ਦੋਸ਼ ਲਾਤਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਉੱਤੇ ਮਮਤਾ ਬੈਨਰਜੀ ਹੋਰਾਂ ਨੇ। ਇਹ ਕਿਹਾ ਕਿ ਜਿਹੜੇ ਸੁਰੱਖਿਆ ਦਸਤੇ ਸੈਂਟਰ ਤੋਂ ਆਏ ਆ ਉਹ ਸਾਰੇ ਕਮਾਂਡ ਹੇਠ ਚੱਲ ਰਹੇ ਆ ਗ੍ਰਹਿ ਮੰਤਰੀ ਦੀ, ਤੇ ਉਹ TMC ਦੇ ਵੋਟਰਾਂ ਨੂੰ ਵੋਟਾਂ ਪਾਉਣ ਤੋਂ ਜਿਹੜਾ ਉਹ ਰੋਕ ਰਹੇ ਆ। ਉਹਨਾਂ ਨੇ ਇਹ ਪੋਲਿੰਗ ਬੂਥ ਦੇ ਵਿੱਚ ਬਹਿ ਕੇ ਰਾਜਪਾਲ ਨੂੰ ਜਿਹੜਾ ਸੀ ਉਹ ਫੋਨ ਮਿਲਾਇਆ। ਇਹ ਗੱਲ ਕਹੀ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਸਾਡੀ ਕੋਈ ਸੁਣਵਾਈ ਨਹੀਂ ਜਿਹੜੀ ਜੀ ਉਹ ਕਰ ਰਿਹਾ। ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਥੋੜ੍ਹਾ ਜਿਹਾ ਜਿਹੜਾ ਜੀ ਉਹ ਨਜ਼ਰ ਆਇਆ, ਪਰ ਇਲੈਕਸ਼ਨ ਕਮਿਸ਼ਨ ਹੋ ਗਿਆ, ਦੂਜੇ ਤੀਜੇ ਹੋ ਗਏ। ਜਿਸ ਤਰੀਕੇ ਦੇ ਨਾਲ ਇਹਨਾਂ ਸਭ ਦਾ ਸਿਆਸੀਕਰਨ ਕਰ ਦਿੱਤਾ ਜਿਹੜਾ ਜੀ ਉਹ ਗਿਆ,
ਉਹਨਾਂ ਤੋਂ ਇਹੋ ਜਿਹੀ ਤਾਂ ਆਸ ਬਚੀ ਹੋਈ ਨਹੀਂ ਗੀ ਕਿ ਉਹ ਇਸ ਮਾਮਲੇ ਦੇ ਉੱਤੇ ਕੋਈ ਜਿਹੜਾ ਐਕਸ਼ਨ ਲੈ ਲੈਣਗੇ। ਇੰਨਾ ਜ਼ਰੂਰ ਹੈ ਕਿ ਜਿਹੜੀ ਇਹ ਇਲੈਕਸ਼ਨ ਹੈ ਪੱਛਮੀ ਬੰਗਾਲ ਦੀ, ਉਹ ਬਿਨਾਂ ਕਿਸੇ ਸ਼ੱਕ ਦੇ ਮਮਤਾ ਬੈਨਰਜੀ ਬਨਾਮ ਜਿਹੜੀ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਦੇ ਜਿਹੜੀ ਉਹ ਹੋ ਗਈ ਹੈ। ਔਰ ਇਹ ਸਿੱਧਮ ਸਿੱਧੀ ਜਿਹੜੀ ਟੱਕਰ ਡਾਇਰੈਕਟਲੀ ਜਿਹੜੀ ਉਹ ਬਣ ਗਈ ਹੈ। ਔਰ ਜਿਸ ਤਰੀਕੇ ਦੇ ਨਾਲ ਸਾਰੀ ਤਾਕਤ ਪ੍ਰਧਾਨ ਮੰਤਰੀ ਹੋਰਾਂ ਨੇ, ਗ੍ਰਹਿ ਮੰਤਰੀ ਹੋਰਾਂ ਨੇ ਇੱਥੇ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਉਹ ਝੋਕੀ ਪਈ ਆ, ਰੋਜ਼ ਉੱਥੋਂ ਦੇ ਦੌਰਿਆਂ ਦੇ ਉੱਤੇ ਉਹ ਹੁੰਦੇ ਨੇ, ਉੱਥੋਂ ਤੁਸੀਂ ਇਹ ਅੰਦਾਜ਼ਾ ਜਿਹੜਾ ਜੀ ਲਾ ਸਕਦੇ ਹੋ ਕਿ ਪੱਛਮੀ ਬੰਗਾਲ ਜਿੱਤਣਾ ਉਹਨਾਂ ਦੇ ਵਾਸਤੇ ਜ਼ਰੂਰੀ ਕਿਉਂ ਸਮਝਿਆ ਜਾ ਰਿਹਾ। ਸ਼ਾਇਦ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਆਉਂਦੇ ਦਿਨਾਂ ਦੇ ਦੌਰਾਨ ਕੋਈ ਉਹਨਾਂ ਦੇ ਵਾਸਤੇ ਵਿਰੋਧੀ ਧਿਰਾਂ ਦੇ ਵਿੱਚੋਂ ਜਿਹੜੀ ਆ ਉਹ ਬਣਨੀ ਆ ਜਿਹੜੀ ਮੁਸੀਬਤ, ਤੇ ਉਹ ਮਮਤਾ ਬੈਨਰਜੀ ਹੋ ਸਕਦੇ ਆ, ਕਿਉਂਕਿ ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਤੋਂ ਬਾਅਦ ਜਿਹੜੇ ਮਮਤਾ ਬੈਨਰਜੀ ਨੇ ਉਹ ਵਿਰੋਧੀ ਧਿਰਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਦੇ ਵਜੋਂ ਉਭਾਰੇ ਜਾਣਗੇ। ਇਹਦੇ ਤੋਂ ਡਰਦਿਆਂ ਹੀ ਜਿਹੜਾ ਜੀ ਇਹ ਸਾਰਾ ਜ਼ੋਰ ਇਲੈਕਸ਼ਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲਾਇਆ ਜਾ ਰਿਹਾ ਹੈ। ਪਰ ਜਿਹੜੀਆਂ ਇਹ ਬੰਪਰ ਵੋਟਾਂ ਪੈ ਰਹੀਆਂ ਨੇ, ਕਿਤੇ ਨਾ ਕਿਤੇ ਉਹ ਕਹਾਣੀ ਕੁਝ ਹੋਰ ਕਹਿ ਰਹੀਆਂ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਔਰਤਾਂ ਦੀ ਜਿਹੜੀ ਸਫ਼ਰ ਦੀ ਮੁਫਤ ਸੇਵਾ, ਉਹ ਤਾਂ ਸ਼ੁਰੂ ਹੋ ਗਈ, ਪਰ ਉਸ ਬੱਸ ਕੰਪਨੀ ਦਾ ਕੀ ਬਣੂਗਾ ਜਿਹੜੀ ਗੌਰਮੈਂਟ ਦੀ ਹੈ? ਦੇਖੋ, ਗੌਰਮੈਂਟਾਂ ਨੇ ਕੰਪਨੀਆਂ ਦੀ ਕਦੀ ਪਰਵਾਹ ਕੀਤੀ ਹੋਈ ਨਹੀਂ। ਜਦੋਂ ਲੋਕਡਾਊਨ ਲੱਗਿਆ ਸੀਗਾ ਤੇ PRTC 51 ਕਰੋੜ ਰੁਪਈਏ ਦੇ ਘਾਟੇ ਦੇ ਵਿੱਚ ਜਿਹੜੀ ਉਹ ਉਸ ਵੇਲੇ ਚਲੇ ਗਈ ਸੀਗੀ ਲੋਕਡਾਊਨ ਦੀ ਵਜ੍ਹਾ ਕਰਕੇ। ਉਦੋਂ ਪਹਿਲਾਂ PRTC ਕੁਝ ਸਮੇਂ ਦੇ ਵਾਸਤੇ ਜ਼ਰੂਰ, ਕਿਉਂਕਿ ਨਵੀਆਂ ਬੱਸਾਂ ਪਾਈਆਂ ਗਈਆਂ, ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਾਗਰੂਕਤਾ ਆਈ ਸੀ, ਲੋਕ PRTC ਝੂਟਣ ਲੱਗ ਪਏ ਸੀਗੇ ਤੇ ਉਹਨੇ ਜਿਹੜਾ ਜੀ ਕੁਝ ਰੌਣਕ ਖਜ਼ਾਨੇ ਦੇ ਵਿੱਚ ਜਿਹੜੀ ਲਾਈ ਸੀ। ਤੇ ਇਹ ਰੌਣਕ ਲੱਗਦੀ ਜਿਹੜੀ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਨਾ ਹੁੰਦੀ। ਸਰਕਾਰਾਂ ਜਿਹੜੀਆਂ ਉਹ ਚਾਹੁੰਦੀਆਂ ਨੇ ਕਿ ਜਿੰਨੀ ਛੇਤੀ ਹੋ ਸਕਦਾ ਹਰ ਚੀਜ਼ ਜਿਹੜੀ ਆ ਉਹਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਜਾਵੇ। ਇਹ ਹੁਣ ਜਿਹੜੇ ਲੇਡੀਜ਼ ਨੇ ਈਵਨ ਉਹ ਵੀ ਇਹ ਕਹਿੰਦੀਆਂ ਨੇ ਕਿ ਪਹਿਲੀ ਤਾਂ ਗੱਲ ਉਹ ਕਹਿੰਦੇ ਜੀ ਕਿ ਜਿੰਨੇ ਮੇਨ ਰੂਟ ਨੇ ਉਹਨਾਂ ਦੇ ਉੱਤੇ ਤਾਂ ਪ੍ਰਾਈਵੇਟ ਬੱਸਾਂ ਵਾਲੇ ਆ ਕੇ ਕਾਬਜ਼ ਹੋ ਗਏ, ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਉੱਤੇ ਕਾਬਜ਼ ਹੈ। ਜਿੰਨੇ ਚੰਗੇ ਰੂਟ ਨੇ, ਕੁਝ ਉਹ ਰੂਟ ਜਿਨ੍ਹਾਂ ਦੇ ਵਿੱਚ ਅੱਲੇ ਪੱਲੇ ਬਹੁਤਾ ਨਹੀਂ ਹੈਗਾ, ਉੱਥੇ PRTC ਜਾਂ ਰਹਿੰਦ ਖੂੰਹਦ ਜਿਹੜੀ ਆ ਉਹ ਪੰਜਾਬ ਰੋਡਵੇਜ਼ ਦੇ ਹਿੱਸੇ ਆਉਂਦੀ ਆ। ਉਹ ਵੀ ਬੱਸ ਅੱਡਿਆਂ ਦੇ ਉੱਤੇ ਅੱਜ ਵੀ ਉਹੀ ਅਫਸਰ ਬੈਠੇ ਹੋਏ ਆ ਜਿਹੜੇ ਅਕਾਲੀ BJP ਰਾਜ ਦੇ ਵੇਲੇ ਹੁੰਦੇ ਸੀ। ਉਹਨਾਂ ਨੂੰ ਬਦਲਿਆ ਹੀ ਨਹੀਂ ਗਿਆ ਕਿਸੇ ਨੂੰ, ਇਸ ਕਰਕੇ ਉਹ ਪਹਿਲਾਂ ਹੀ ਨਹੀਂ ਚੱਲਣ ਦਿੰਦੇ। ਬੱਸ ਅੱਡਿਆਂ ਦੇ ਉੱਤੇ ਛੇਤੀ ਜਿਹੜੀ ਤੋੜ ਦਿੱਤਾ ਜਾਂਦਾ ਇਹਨਾਂ ਸਰਕਾਰੀ ਬੱਸਾਂ ਨੂੰ, ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਓਵਰ ਉੱਥੇ ਤੁੰਨ ਕੇ ਸਵਾਰੀਆਂ ਜਿਹੜੀਆਂ ਉਹ ਭਰਦੀਆਂ ਨੇ। ਇਹ ਹੁਣ ਜਦੋਂ ਔਰਤਾਂ ਦਾ ਮੁਫਤ ਜਿਹੜਾ ਸਫ਼ਰ ਸਟਾਰਟ ਹੋ ਗਿਆ ਤੇ ਇਹ ਘਾਟਾ ਜਿਹੜਾ ਉਹ ਕਿੱਥੋਂ ਪੂਰਾ ਕੀਤਾ ਜਾਊਗਾ? ਜਾਂ ਤਾਂ ਤੁਸੀਂ ਜਿਹੜਾ ਸਫ਼ਰ ਆ ਉਹ ਦਿਓ ਕਿ ਸਭ ਦੇ ਵਾਸਤੇ ਸਾਰੀਆਂ ਬੱਸਾਂ ਵਾਲੇ ਫ੍ਰੀ ਕਰਨਗੇ, ਚਾਹੇ ਉਹ ਪ੍ਰਾਈਵੇਟ ਆ ਚਾਹੇ ਕੋਈ ਵੀ ਹੈ। ਉਹ ਤਾਂ ਕਰ ਨਹੀਂ ਸਕਦੀ। ਸਰਕਾਰ ਨੇ ਆਪਣੀਆਂ ਬੱਸਾਂ ਦੇ ਵਿੱਚ ਕਰਤਾ, ਔਰ ਇਹਦੇ ਵਿੱਚ ਜਿਹੜੀਆਂ ਵੋਲਵੋ ਬੱਸਾਂ ਨੇ ਜਾਂ AC ਬੱਸਾਂ ਨੇ ਉਹਦੇ ਵਿੱਚ ਮੁਫਤ ਸਫ਼ਰ ਨਹੀਂ ਦਿੱਤਾ। ਕੁਝ ਬੱਸਾਂ ਦੇ ਵਿੱਚ ਹੀ ਜਿਹੜਾ ਮੁਫਤ ਸਫ਼ਰ ਜਿਹੜਾ ਉਹ ਦਿੱਤਾ। ਇਹਨਾਂ ਦੇ ਵਿੱਚ ਕਿਉਂ ਨਹੀਂ ਦਿੱਤਾ? ਇਹਦੇ ਉੱਤੇ ਵੀ ਜਿਹੜਾ ਜੀ ਉਹ ਸਵਾਲੀਆ ਚਿੰਨ੍ਹ ਨੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਰਕਾਰ ਹੈ ਉਹ ਇਸ ਸਰਕਾਰੀ ਬੱਸ ਕੰਪਨੀ ਨੂੰ ਹੋਰ ਘਾਟੇ ਦੇ ਵੱਲ ਧੱਕ ਕੇ ਫਿਰ ਇਹ ਕਹੂਗੀ ਕਿ ਇਹਦੇ ਵਿੱਚ ਤਾਂ ਹੁਣ ਕੁਝ ਹੈ ਨਹੀਂ, ਇਹਨੂੰ ਕਿਸੇ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਉਹ ਦੇ ਦਿੱਤਾ ਜਾਵੇ। ਇਹਦੀ ਅੱਖ ਜਿਹੜੀ ਆ ਉਹ ਕਿਤੇ ਨਾ ਕਿਤੇ PRTC ਦੇ ਬੱਸ ਅੱਡਿਆਂ ਦੇ ਉੱਤੇ ਵੀ ਹੈ, ਕਿਉਂਕਿ ਬੱਸ ਅੱਡੇ ਹੋ ਗਏ, ਵਰਕਸ਼ਾਪ ਹੋ ਗਈਆਂ, PRTC ਦੀ ਬਹੁਤ ਸਾਰੀ ਪ੍ਰਾਪਰਟੀ ਪੰਜਾਬ ਦੇ ਵਿੱਚ ਹੈਗੀ ਹੈ। ਇਸ ਕਰਕੇ ਜਦੋਂ ਇਹ ਜਿਹੜੀ ਕੰਪਨੀ ਆ ਉਹ ਘਾਟੇ ਦੇ ਵਿੱਚ ਜਾਊਗੀ, ਬਿਨਾਂ ਕਿਸੇ ਸ਼ੱਕ ਦੇ ਜਾਊਗੀ। ਜੇ ਆਪਾਂ 50% ਵੀ ਲਾ ਕੇ ਚੱਲ ਪਈਏ ਕਿ ਇੱਕ ਬੱਸ ਦੇ ਵਿੱਚ 35 ਸੀਟਾਂ ਨੇ, 30 ਸਵਾਰੀਆਂ ਮੰਨ ਲਓ ਚੜ੍ਹ ਗਈਆਂ, 15 ਉਹਦੇ ਵਿੱਚੋਂ ਔਰਤਾਂ ਨੇ ਤੇ 15 ਬੰਦੇ ਨੇ, ਔਰਤ ਦੀ ਟਿਕਟ ਨਹੀਂ ਲੱਗੂਗੀ ਤੇ 15 ਅੱਧੋ ਅੱਧੇ ਤੇ ਘਾਟਾ ਜਿਹੜਾ ਜੀ ਉਹ ਚਲੇ ਗਿਆ ਪੂਰੇ ਦਾ ਪੂਰਾ। ਔਰ ਉਹ ਫਿਰ ਇਹ ਘਾਟਾ ਪੂਰਾ ਕਿੱਥੋਂ ਕੀਤਾ ਜਾਊਗਾ? ਔਰ ਜਦੋਂ ਘਾਟਾ ਪਊਗਾ ਤੇ ਫਿਰ ਹੌਲੀ ਹੌਲੀ ਪ੍ਰਾਈਵੇਟਾਈਜ਼ ਕਰਨ ਵੱਲ ਨੂੰ ਜਿਹੜਾ ਜੀ ਉਹ ਕੰਮ ਜਾਊਗਾ। PRTC ਵਾਲੇ ਜਦੋਂ ਇਹਨਾਂ ਦੇ ਗੱਲ ਆਉਂਦੀ ਆ ਕਿ ਉਹਨਾਂ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਤੇ ਉਹ ਇਹਦੇ ਵਾਸਤੇ ਚੱਕਾ ਜਾਮ ਕਰਦੇ ਆ ਜਾਂ ਹੜਤਾਲ ਦੇ ਉੱਤੇ ਜਾਂਦੇ ਆ। ਪਰ ਇਸ ਮਸਲੇ ਦੇ ਉੱਤੇ ਸਾਰੇ ਚੁੱਪ ਨੇ। ਇਹ ਗੱਲ ਭੁੱਲ ਕੇ ਕਿ ਭਰ ਕੇ ਉਹਨਾਂ ਦੀਆਂ ਨੌਕਰੀਆਂ ਜਾਣ ਵਾਲੀਆਂ ਨੇ। ਜਿਹੜੇ ਕੰਮ ਕਰ ਰਹੇ ਉਹ ਤਾਂ ਜਾਣੀਆਂ ਨੇ, ਅੱਗੋਂ ਨੌਕਰੀਆਂ ਜਿਹੜੀਆਂ ਜੀ ਉਹ ਨਿਕਲਣੀਆਂ ਨਹੀਂ। ਜਿਹੜੀ ਚੀਜ਼ ਘਾਟੇ 'ਚ ਜਾਊਗੀ ਉੱਥੇ ਨੌਕਰੀਆਂ ਕਿੱਥੋਂ ਨਿਕਲਣਗੀਆਂ? ਜੀ,
ਤੇ ਅੱਗੇ ਗੱਲ ਕਰਦੇ ਹਾਂ, ਵਾਢੀ ਕਰਕੇ ਔਰਤਾਂ ਹੁਣ ਦਿੱਲੀ ਵੱਲ, ਸਰਹੱਦਾਂ ਵੱਲ ਜਾ ਰਹੀਆਂ। ਦੇਖੋ, ਕਿਉਂਕਿ ਜਿਹੜੀ ਕਣਕ ਦੀ ਵਾਢੀ ਆ ਉਹ ਲਗਭਗ ਸਟਾਰਟ ਹੋਣ ਦੇ ਕੰਢੇ ਆ। ਕੁਝ ਥਾਵਾਂ ਦੇ ਉੱਤੇ ਹੱਥੀਂ ਵਾਢੀ ਜਿਹੜੀ ਆ ਉਹ ਜ਼ਰੂਰ ਹੋ ਗਈ ਆ ਸਟਾਰਟ। ਕੰਬਾਈਨਾਂ ਦੇ ਨਾਲ ਵਾਢੀ 1-2 ਦਿਨਾਂ ਦੇ ਵਿੱਚ ਮੌਸਮ ਠੀਕ ਰਹਿੰਦਾ ਤੇ ਉਹ ਸਟਾਰਟ ਹੋ ਜਾਣੀ ਹੈ। 10 ਕੁ ਦਿਨ ਤਕਰੀਬਨ ਜਿਹੜਾ ਉਹ ਕਣਕ ਨੂੰ ਲੱਗਦੇ ਆ। ਪਰ ਐਤਕੀ ਇਹ ਆ ਕਿ ਜਿਹੜੀਆਂ ਮੰਡੀਆਂ ਦੇ ਵਿੱਚ ਉਹ 10 ਤਰੀਕ ਤੋਂ ਜਿਹੜੀ ਆ ਉਹ ਕਣਕ ਦੀ ਖਰੀਦ ਕੀਤੀ ਹੈ ਤੇ 10 ਤੋਂ ਪਹਿਲਾਂ ਵਾਢੀ ਹੋਣੀ ਨਹੀਂ ਗੀ ਸਟਾਰਟ। ਲਗਭਗ ਉਹਦੇ ਨੇੜੇ ਤੇੜੇ ਹੋਣੀ ਆ। ਹਰਿਆਣੇ ਦੇ ਵਿੱਚ ਕਣਕ ਦੀ ਖਰੀਦ ਜਿਹੜੀ ਆ ਉਹ ਪਹਿਲੀ ਤੋਂ ਸਟਾਰਟ ਕੀਤੀ ਗਈ ਆ, ਪਰ ਪਹਿਲੇ ਦਿਨ ਉੱਥੇ ਮੰਡੀਆਂ ਦੇ ਵਿੱਚ ਕੋਈ ਆਈ ਨਹੀਂ ਕਣਕ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਏ ਕੁਛ ਮੀਂਹ ਸੀ, ਉਹਦੇ ਨਾਲ ਥੋੜ੍ਹੀ ਜਿਹੀ ਵਾਢੀ ਜਿਹੜੀ ਆ ਉਹ ਪਛੜੀ ਹੈ। ਜਿਹੜੀਆਂ ਕੰਬਾਈਨਾਂ ਦੇ ਨਾਲ ਵੱਢਣ ਕਰਕੇ ਬਹੁਤਾ ਜਿਹੜਾ ਕੰਮ ਹੈ ਉਹ ਸਾਰੇ ਜੀਆਂ ਦਾ ਨਹੀਂ ਰਹਿ ਗਿਆ। ਤੇ ਪਿੰਡਾਂ ਦੇ ਵਿੱਚ ਕਮੇਟੀਆਂ ਤੱਕ ਜਿਹੜੀਆਂ ਬਣੀਆਂ ਨੇ ਕਿ ਰਲ ਮਿਲ ਕੇ ਇਸ ਵਾਰੀ ਕਣਕ ਵੱਢੀ ਜਾਵੇ, ਔਰ ਸਰਹੱਦਾਂ ਦੇ ਉੱਤੇ ਬਿਲਕੁਲ ਸਰਹੱਦਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਨਾਲ ਦੀ ਨਾਲ ਪਹਿਰੇ ਜਿਹੜੇ ਆ ਉਹ ਉਸੇ ਤਰੀਕੇ ਦੇ ਨਾਲ ਜਾਰੀ ਰੱਖੇ ਜਾਣ। ਕਣਕ ਦੀ ਵਾਢੀ ਸ਼ੁਰੂ ਹੋਣ ਕਰਕੇ ਲੋਕਾਂ ਨੇ ਤਾਂ ਵਾਪਸ ਪਰਤਣਾ, ਉਹਦੇ ਕਰਕੇ ਜਿਹੜੀਆਂ ਕਿਸਾਨ ਔਰਤਾਂ ਨੇ ਉਹਨਾਂ ਨੇ ਹੁਣ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਵਹੀਰਾਂ ਘੱਤਣੀਆਂ ਸ਼ੁਰੂ ਜਿਹੜੀਆਂ ਉਹ ਕੀਤੀਆਂ ਨੇ। ਕਿਸਾਨ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਨੇ ਕਿ 2 ਦਿਨਾਂ ਤੋਂ ਲਗਾਤਾਰ ਔਰਤਾਂ ਦੇ ਜਥੇ ਦਿੱਲੀ ਪਹੁੰਚ ਰਹੇ ਨੇ, ਸਿੰਘੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਦੇ ਉੱਤੇ, ਗਾਜੀਪੁਰ ਸਰਹੱਦ ਦੇ ਉੱਤੇ। ਇੱਥੇ ਪੰਜਾਬ ਦੇ ਵਿੱਚੋਂ ਮਾਨਸਾ, ਬਰਨਾਲਾ, ਮੋਗਾ ਜ਼ਿਲ੍ਹੇ ਦੇ ਵਿੱਚੋਂ ਔਰਤਾਂ ਦੇ ਵੱਡੇ ਕਾਫਲੇ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਪਹੁੰਚੇ ਨੇ। ਪੰਜਾਬ ਦੇ ਵਿੱਚ ਜਿਹੜੀਆਂ 32 ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਅਗਵਾਈ ਦੇ ਹੇਠ ਭਾਜਪਾ ਆਗੂਆਂ ਦੇ ਘਰਾਂ ਮੂਹਰੇ, ਟੋਲ ਪਲਾਜ਼ਿਆਂ ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰ ਦੇ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਤੇ, ਜਿਹੜੇ ਪ੍ਰਾਈਵੇਟ ਤੇ ਥਰਮਲ ਪਲਾਂਟ ਨੇ, ਮੋਗਾ ਦੇ ਸਾਈਲੋ ਦੇ ਬਾਹਰ 125 ਤੋਂ ਵੱਧ ਥਾਈਂ ਧਰਨੇ ਜਿਹੜੇ ਉਸੇ ਤਰੀਕੇ ਦੇ ਨਾਲ ਜਾਰੀ ਨੇ। ਇਹਨਾਂ ਧਰਨਿਆਂ ਦੇ ਵਿੱਚ ਵੀ ਔਰਤਾਂ ਦੀ ਸ਼ਮੂਲੀਅਤ ਸਾਰਿਆਂ ਦੇ ਵਿੱਚ ਜਿਹੜੀ ਆ ਉਹ ਵੱਧ ਗਈ ਹੈ। ਐਕਚੁਅਲੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ, ਉਹਨਾਂ ਨੇ ਇੱਕ ਸਟ੍ਰੈਟਜੀ ਦੇ ਤਹਿਤ ਇਹਨਾਂ ਦੇ ਉੱਤੇ ਔਰਤਾਂ ਦੀ ਗਿਣਤੀ ਜਿਹੜੀ ਆ ਉਹ ਵਧਾਈ ਹੈ ਤਾਂ ਕਿ ਮੇਲ ਜਿਹੜੇ ਮੈਂਬਰ ਨੇ ਉਹ ਵਾਢੀ ਦਾ ਕੰਮ ਨਿਬੇੜ ਲੈਣ। ਪਰ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਇਹ ਡਿਊਟੀਆਂ ਵੀ ਜਿਹੜੀਆਂ ਉਹ ਲੱਗੀਆਂ ਨੇ ਕਿ ਇਹਨਾਂ ਨੂੰ ਲੈ ਕੇ ਜਾਣਾ, ਫਿਰ ਵਾਪਸ ਜਿਹੜਾ ਉਹ ਛੱਡਣਾ, ਉਹਦੇ ਵਾਸਤੇ ਡਿਊਟੀਆਂ ਲਾਈਆਂ ਗਈਆਂ ਨੇ। ਨਾਲ ਦੀ ਨਾਲ ਕੁਝ ਮੇਲ ਮੈਂਬਰ ਜਿਹੜੇ ਨੇ ਉਹ ਵਾਰੀ-ਵਾਰੀ ਪਿੰਡਾਂ ਦੇ ਵਿੱਚੋਂ ਇਹਨਾਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਾ ਕੇ ਇਹਨਾਂ ਮੋਰਚਿਆਂ ਦੇ ਵਿੱਚ ਹਿੱਸਾ ਜਿਹੜਾ ਉਹ ਲੈਂਦੇ ਰਹਿਣਗੇ। ਪੂਰੀ ਦੁਨੀਆ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿਹੜੀ ਵੀ ਉਹ ਚਰਚਾ ਹੋਈ ਕਿ ਇਸ ਜਿਹੜਾ ਇਹ ਸੰਘਰਸ਼ ਹੈ, ਕਿਸਾਨ ਸੰਘਰਸ਼ ਹੈ, ਉਹਦੇ ਵਿੱਚ ਜਿਹੜੀ ਔਰਤ ਦੀ ਸ਼ਮੂਲੀਅਤ ਆ ਉਹ ਬਹੁਤ ਵੱਡੀ ਰਹੀ। ਔਰ ਜਦੋਂ ਟਾਈਮ ਮੈਗਜ਼ੀਨ ਨੇ ਮੁੱਖ ਪੰਨੇ ਦੇ ਉੱਤੇ ਜਿਹੜੀ ਫੋਟੋ ਛਾਪੀ ਸੀ ਉਹ ਵੀ ਇਸੇ ਕਰਕੇ ਸ਼ਾਇਦ ਜਿਹੜੀ ਵੀ ਉਹ ਔਰਤਾਂ ਦੀ ਹੀ ਛਾਪੀ ਸੀਗੀ ਕਿ ਉਹਨਾਂ ਦੀ ਕਿੱਡੀ ਵੱਡੀ ਜਿਹੜੀ ਆ ਉਹ ਕੰਟਰੀਬਿਊਸ਼ਨ ਇਸ ਸਾਰੇ ਮੋਰਚੇ ਦੇ ਵਿੱਚ ਹੈ। ਤੇ ਉਹ ਇਸ ਵੇਲੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬਿਲਕੁਲ ਕਲੀਅਰਲੀ ਰਿਫਲੈਕਟ ਵੀ ਕਰ ਰਹੀ ਹੈ ਜੀ। ਤੇ ਅੱਗੇ ਗੱਲ ਕਰਦੇ ਆ, ਦਿੱਲੀ ਗੁਰਦੁਆਰਾ ਦੀਆਂ ਜਿਹੜੀਆਂ ਚੋਣਾਂ ਆ ਉਹ ਸਾਰੇ ਧੜੇ ਆ ਜਿਹੜੀ ਉਹਨਾਂ ਦੀ ਪਰਖ ਦੀ ਘੜੀ ਆ। ਤੋ ਇਹਦਾ ਸ਼ੁਰੂ ਹੋ ਗਿਆ ਜਿਹੜਾ ਇਹਨੇ ਕਾਗਜ਼ ਭਰਨੇ। ਔਰ ਜਿਹੜੀ ਦਿੱਲੀ ਦੇ ਉੱਤੇ ਕਾਬਜ਼ ਧਿਰ ਹੈ, ਬਾਦਲ ਧਿਰ, ਉਹਨੇ ਇਹਨਾਂ ਚੋਣਾਂ ਨੂੰ ਅੱਗੇ ਪਵਾਉਣ ਦੇ ਵਾਸਤੇ ਬਹੁਤ ਜਿਹੜੇ ਯਤਨ ਕੀਤੇ। ਪਰ ਕਿਉਂਕਿ ਭਾਜਪਾ ਨਾਲੋਂ ਟੁੱਟ ਗਈ, ਉੱਥੇ ਪਾਵਰ ਜਿਹੜੀ ਉਹ ਚੱਲੀ ਨਹੀਂ। ਡਾਇਰੈਕਟੋਰੇਟ ਗੁਰਦੁਆਰਾ ਚੋਣ ਜਿਹੜਾ ਜੀ ਉਹਨੇ 25 ਅਪ੍ਰੈਲ ਨੂੰ ਇਹ ਚੋਣਾਂ ਲਾਉਣ ਦਾ ਐਲਾਨ ਜਿਹੜਾ ਉਹ ਕੀਤਾ। ਨਾਮਜ਼ਦਗੀਆਂ ਭਰ ਰਹੀਆਂ ਨੇ, 7 ਅਪ੍ਰੈਲ ਤੱਕ ਪਰਚੇ ਭਰੇ ਜਾਣੇ ਆ, 8 ਨੂੰ ਛਾਣਬੀਣ ਹੋਊਗੀ, 10 ਅਪ੍ਰੈਲ ਤੱਕ ਪਰਚੇ ਦੇ ਵਿੱਚੋਂ ਨਾਂ ਵਾਪਸ ਲਿਆ ਜਾ ਸਕਦਾ। ਦਿੱਲੀ ਦੇ ਵਿੱਚ ਗੁਰਦੁਆਰਾ ਚੋਣਾਂ ਦੇ ਵਾਸਤੇ ਕੁਝ 46 ਦੇ ਕਰੀਬ ਹਲਕੇ ਨੇ ਤੇ ਕੁੱਲ ਮੈਂਬਰਾਂ ਦੀ ਗਿਣਤੀ ਜਿਹੜੀ ਆ ਉਹ 56 ਹੁੰਦੀ ਆ। 46 ਮੈਂਬਰ ਸਿੱਖ ਸੰਗਤ ਦੁਆਰਾ ਚੁਣੇ ਜਾਂਦੇ ਆ, ਜਦੋਂ ਕਿ 2 ਮੈਂਬਰ ਲੋਟਰੀ ਦੇ ਰਾਹੀਂ ਚੁਣੇ ਜਾਂਦੇ ਆ, 2 ਮੈਂਬਰ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਵਿੱਚੋਂ ਨਾਮਜ਼ਦ ਕੀਤੇ ਜਾਂਦੇ ਆ, 1 ਮੈਂਬਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਭੇਜਿਆ ਨਾਮਜ਼ਦ ਕੀਤਾ ਜਾਂਦਾ। 5 ਤਖ਼ਤਾਂ ਦੇ ਜਥੇਦਾਰ ਆਨਰੇਰੀ ਮੈਂਬਰ ਹੁੰਦੇ ਆ, ਪਰ ਉਹ ਵੋਟ ਪਾਉਣ ਦਾ ਉਹਨਾਂ ਨੂੰ ਅਧਿਕਾਰ ਨਹੀਂ ਹੁੰਦਾ। ਨਤੀਜਾ 28 ਅਪ੍ਰੈਲ ਨੂੰ ਆਊਗਾ। ਨਤੀਜੇ ਤੋਂ ਬਾਅਦ 1 ਮਹੀਨੇ ਦੇ ਅੰਦਰ ਅੰਦਰ ਜੇਤੂ ਰਹੀ ਟੀਮ ਨੇ ਜਿਹੜੀ ਆ ਇਹ ਜ਼ਿੰਮੇਵਾਰੀ ਸੰਭਾਲਣੀ ਹੁੰਦੀ ਹੈ। ਗੁਰਦੁਆਰਾ ਚੋਣ ਕਮਿਸ਼ਨ ਦੇ ਨੁਮਾਇੰਦੇ ਵੀ ਇੱਥੇ ਜਿਹੜਾ ਉਹ ਹਾਜ਼ਰ ਹੁੰਦੇ ਆ।
ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਇਹ ਹੈ ਕਿ ਸਿੱਖ ਫਲਸਫੇ ਦੇ ਮੁਤਾਬਕ ਔਰਤ ਨੂੰ ਸਿੱਖ ਧਰਮ ਦੇ ਵਿੱਚ ਬਰਾਬਰ ਦਾ ਦਰਜਾ ਦਿੱਤਾ ਜਾਂਦਾ, ਪਰ ਇਹਨਾਂ ਚੋਣਾਂ ਦੇ ਵਿੱਚ ਬੀਬੀਆਂ ਦੀ ਨੁਮਾਇੰਦਗੀ ਜਿਹੜੀ ਹੈ ਉਹ ਨਾਮ ਮਾਤਰ ਹੈ। ਇਹ ਪਤਾ ਨਹੀਂ ਕਿ ਉੱਥੇ ਇਹਦੇ ਉੱਤੇ ਕਿਉਂ ਨਹੀਂ ਕੰਮ ਜਿਹੜਾ ਉਹ ਹੋ ਸਕਿਆ। ਇਸ ਵੇਲੇ 7 ਪ੍ਰਮੁੱਖ ਪਾਰਟੀਆਂ ਮੈਦਾਨ ਦੇ ਵਿੱਚ ਨੇ। ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ, ਬਲਵਿੰਦਰ ਸਿੰਘ ਸੈਣੀ ਦੀ ਅਗਵਾਈ ਵਾਲਾ ਆਮ ਅਕਾਲੀ ਦਲ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵਾਲੀ ਜਾਗੋ ਪਾਰਟੀ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੰਥਕ ਸੇਵਾ ਲਹਿਰ, ਬਲਦੇਵ ਸਿੰਘ ਵਡਾਲਾ ਜਿਹੜੇ ਰਾਗੀ ਨੇ ਉਹਨਾਂ ਦੀ ਅਗਵਾਈ ਵਾਲਾ ਸਿੱਖ ਸਦਭਾਵਨਾ ਦਲ ਤੇ ਕਰਤਾਰ ਸਿੰਘ ਕੋਛੜ ਦੀ ਅਗਵਾਈ ਵਾਲਾ ਪੰਥਕ ਸੇਵਾ ਦਲ ਇਹਦੇ ਵਿੱਚ ਸ਼ਾਮਲ ਹੈ। ਮੁੱਖ ਮੁਕਾਬਲਾ ਜਿਹੜਾ ਸਰਨਾ ਵਾਲੇ ਅਕਾਲੀ ਦਲ ਤੇ ਬਾਦਲ ਅਕਾਲੀ ਦਲ ਦੇ ਜੀਕੇ ਦੀ ਜਾਗੋ ਪਾਰਟੀ ਦੇ ਵਿਚਕਾਰ ਜਿਹੜਾ ਉਹ ਹੋਣਾ। ਭਾਈ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਸਰਨਾ ਦਲ ਦੇ ਨਾਲ ਸਮਝੌਤਾ ਹੋ ਚੁੱਕਿਆ। 46 ਸੀਟਾਂ ਦੇ ਵਿੱਚ ਸਰਨੇ ਵਾਲਾ ਅਕਾਲੀ ਦਲ, 38 ਸੀਟਾਂ ਦੇ ਉੱਤੇ ਭਾਈ ਰਣਜੀਤ ਸਿੰਘ ਦੀ ਅਕਾਲੀ ਲਹਿਰ, 8 ਸੀਟਾਂ ਦੇ ਉੱਤੇ ਜਿਹੜੀ ਉਹ ਚੋਣ ਲੜੂਗੀ। 38 ਦੇ ਉੱਤੇ ਸਰਨਾ ਦਲ ਤੇ 8 ਸੀਟਾਂ ਦੇ ਉੱਤੇ ਭਾਈ ਰਣਜੀਤ ਸਿੰਘ ਹੋਈ। ਜਿੱਥੇ ਇਹਦੇ ਨਾਲ ਗੱਠਜੋੜ ਦੀ ਸਥਿਤੀ ਮਜ਼ਬੂਤ ਹੋ ਗਈ ਆ, ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚੋਂ ਮਨਜੀਤ ਸਿੰਘ ਜੀਕੇ ਵਾਲੀ ਜਾਗੋ ਪਾਰਟੀ ਦੇ ਵੱਖਰੇ ਹੋਣ ਦੇ ਨਾਲ ਦੋਵਾਂ ਦੀ ਤਾਕਤ ਵੰਡੀ ਜਾ ਸਕਦੀ ਹੈ ਔਰ ਇਹਦਾ ਫਾਇਦਾ ਜਿਹੜਾ ਉਹ ਬਾਦਲ ਦਲ ਨੂੰ ਪਹੁੰਚ ਸਕਦਾ। ਸਿੱਖ ਸਦਭਾਵਨਾ ਦਲ ਵੀ ਮੁਕਾਬਲੇ ਦੇ ਵਿੱਚ ਸਮਝ ਰਿਹਾ ਆਪਣੇ ਆਪ ਨੂੰ। ਬਲਦੇਵ ਸਿੰਘ ਵਡਾਲਾ ਵੱਲੋਂ ਨਾਅਰਾ ਜਿਹੜਾ ਜੀ ਉਹ ਸਿਰਫ ਪੰਥ ਬਚਾਓ ਤੇ ਬਾਦਲ ਕੇ ਗੋਲਕ ਚੋਰ ਭਜਾਓ ਇਹ ਦਿੱਤਾ ਜਾ ਰਿਹਾ। ਦਿੱਲੀ ਕਮੇਟੀ ਦੇ ਅਧੀਨ ਚੱਲਦੇ ਵਿਦਿਅਕ ਅਦਾਰਿਆਂ ਦੇ ਵਿੱਚ ਸਿਰਫ ਪ੍ਰਤੀ ਬੱਚਾ 10 ਰੁਪਈਏ ਮਹੀਨਾ ਫੀਸ ਲੈ ਕੇ ਬੱਚੇ ਪੜ੍ਹਾਏ ਜਾਣਗੇ। ਇਹ ਬਲਦੇਵ ਸਿੰਘ ਵਡਾਲਾ ਹੋਰੀ ਕਹਿ ਰਹੇ ਨੇ, ਜਿਹੜਾ ਕਿ ਪੋਸੀਬਲ ਨਹੀਂ ਗਾ। ਸਰਨਾ ਤੇ ਭਾਈ ਰਣਜੀਤ ਸਿੰਘ ਹੋਰੀ ਜਿਹੜਾ ਜੀ ਉਹ ਬਾਦਲ ਦਲ ਦੇ ਉੱਤੇ ਜਿਹੜੇ ਉਹ ਤਿੱਖੇ ਹਮਲੇ ਕਰ ਰਹੇ ਆ ਔਰ ਜਿਹੜਾ ਬਾਦਲ ਦਲ ਹੈ ਉਹ ਬਾਕੀ ਸਾਰਿਆਂ ਨੂੰ ਪਖੰਡੀ ਕਾਂਗਰਸੀ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਇੱਦਾਂ ਦਾ ਕਹਿ ਕੇ ਡਾਇਲਸਿਸ ਸੈਂਟਰ ਖੋਲ੍ਹਣ ਤੇ ਜਦੋਂ ਕਿਸਾਨਾਂ ਦੀ ਜਿਹੜੇ ਫੜੇ ਗਏ ਸੀ 26 ਜਨਵਰੀ ਉਹਨਾਂ ਦੀਆਂ ਜ਼ਮਾਨਤਾਂ ਤਾਂ ਕਰਾਈਆਂ ਵਕੀਲਾਂ ਨੇ, ਹਰੇਕ ਜਗ੍ਹਾ ਤੇ ਫੋਟੋ ਖਿਚਾਉਣ ਦੇ ਵਾਸਤੇ ਪਹੁੰਚ ਜਾਂਦੇ ਸੀਗੇ ਸਰਤਾ ਸਾਹਿਬ, ਉਹ ਇਸ ਚੀਜ਼ ਨੂੰ ਬਣਾਉਣ ਦੇ ਯਤਨਾਂ ਦੇ ਵਿੱਚ ਨੇ ਇਹਨਾਂ ਚੋਣਾਂ ਦੇ ਵਿੱਚ। ਤੋ ਦਿੱਲੀ ਦੇ ਵਿੱਚ 12 ਤੋਂ ਲੈ ਕੇ 15 ਲੱਖ ਦੇ ਕਰੀਬ ਸਿੱਖ ਭਾਈਚਾਰਾ ਵਾਸਤਾ 7 ਤੋਂ 8 ਲੱਖ ਵੋਟਾਂ ਬਣ ਸਕਦੀਆਂ ਨੇ, ਪਰ 17 ਦੀਆਂ ਚੋਣਾਂ ਦੇ ਮੁਤਾਬਕ 3,08,000 ਵੋਟਰ ਹੀ ਬਣ ਸਕੇ ਔਰ 1,75,000 ਵੋਟਾਂ ਹੀ ਪੋਲ ਹੋ ਸਕੀਆਂ ਸੀ, ਜਿਹੜੀਆਂ ਕਿ ਕੁੱਲ ਸਿੱਖਾਂ ਦੀ 15% ਬਣਦਾ। 46 ਹਲਕਿਆਂ ਦੇ ਵਿੱਚ ਵੋਟਾਂ 5 ਤੋਂ 7,000 ਹੀ ਪਈਆਂ ਸੀਗੀਆਂ ਤੇ ਕੁਝ ਹਲਕਿਆਂ ਦੇ ਵਿੱਚ 3,000 ਤੱਕ ਹੀ ਜਿਹੜੀਆਂ ਉਹ ਸੀਮਤ ਰਹਿ ਗਈਆਂ ਸੀਗੀਆਂ। ਇਹ ਜਿੰਨੇ ਦਲ ਨੇ ਉਹਨਾਂ ਦੇ ਵਾਸਤੇ ਧੜੇ ਨੇ, ਉਹਨਾਂ ਦੇ ਵਾਸਤੇ ਪਰਖ ਦੀ ਘੜੀ ਹੈ, ਕਿਉਂਕਿ ਇਹਨਾਂ ਦਾ ਸਾਇਆ ਜਿਹੜਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਸਾਇਆ ਇਹ ਪੈਣਾ SDPC ਦੇ ਉੱਤੇ ਵੀ। ਉੱਥੋਂ ਬਾਅਦ ਇਹ ਜਿਹੜੀ ਸਾਰੀ ਲੜਾਈ ਹੈ ਇੱਧਰ ਨੂੰ ਹੋਣੀ ਹੈ ਔਰ ਬਾਦਲ ਦਲ ਨੂੰ ਬੇਸ਼ੱਕ ਹਾਲ ਦੀ ਘੜੀ ਬਾਲਟੀ ਮਿਲ ਗਈ ਹੈ ਚੋਣ ਨਿਸ਼ਾਨ ਜਿਹੜਾ, ਪਰ ਇੱਥੇ ਉਹਨੂੰ ਹਾਈ ਕੋਰਟ ਦੇ ਵਿੱਚ ਇਹ ਕੇਸ ਲੜਨਾ ਪੈਣਾ ਔਰ ਉਸ ਕੇਸ ਦੇ ਵਿੱਚ ਉਹਨੂੰ ਇਹ ਦੱਸਣਾ ਪੈਣਾ ਵੀ ਉਹ ਰਾਜਨੀਤਿਕ ਪਾਰਟੀ ਹੈ ਕਿ ਧਾਰਮਿਕ ਪਾਰਟੀ ਹੈ ਤੇ ਉਹਦਾ ਅਸਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਉੱਤੇ ਵੀ ਸੰਭਾਵੀ ਜਿਹੜੀਆਂ ਆਉਣ ਵਾਲੀਆਂ ਨੇ ਉਹਦੇ ਉੱਤੇ ਵੀ ਪਊਗਾ। ਜੀ ਜੀ ਅੱਗੇ ਗੱਲ ਕਰਦੇ ਹਰਿਆਣਾ ਦੇ ਵਿੱਚ ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਨੂੰ ਮੂਹਰੇ ਲਾਇਆ। ਮੂਹਰੇ ਲਾਇਆ ਜਿਹੜਾ ਜੀ ਉਹਨੂੰ ਪ੍ਰਧਾਨਗੀ ਨਹੀਂ ਦਿੱਤੀ, ਉਹਨੂੰ ਭਜਾਇਆ ਜੀ ਇੱਕ ਕਿਸਮ ਦੇ ਨਾਲ ਔਰ ਜਿਹੜਾ ਸਾਬਕਾ ਮਾਫ਼ ਕਰਨਾ ਡਿਪਟੀ CM ਹੈ ਮੌਜੂਦਾ ਹਰਿਆਣੇ ਦਾ ਦੁਸ਼ਯੰਤ ਚੌਟਾਲਾ, ਉਹਨੇ ਹਿਸਾਰ ਪਹੁੰਚਣਾ ਸੀਗਾ ਤੇ ਇੱਕ ਵਾਰੀ ਫਿਰ ਕਿਸਾਨਾਂ ਦੇ ਵੱਡੇ ਵਿਰੋਧ ਦਾ ਉਹਨੂੰ ਸਾਹਮਣਾ ਜਿਹੜਾ ਉਹ ਕਰਨਾ ਪਿਆ। ਐਕਚੁਅਲੀ ਜਿਹੜੇ ਦੁਸ਼ਯੰਤ ਚੌਟਾਲਾ ਨੇ JJP ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਆ ਉਹ ਇੱਥੇ ਪ੍ਰੈਸ ਕਾਨਫਰੰਸਾਂ ਕਰਕੇ ਥੋੜ੍ਹਾ ਜਿਹਾ ਜਿਹੜਾ ਉਹ ਦੇਖਦੀ ਹੈ ਔਰ ਦੇਖਦੀ ਇਸ ਤਰੀਕੇ ਦੇ ਨਾਲ ਵੀ ਰਿਐਕਸ਼ਨ ਜਿਹੜਾ ਇਹਦਾ ਕੀ ਆਉਂਦਾ ਤਾਂ ਕਿ ਅੱਗੋਂ ਜਿਹੜੀਆਂ ਸਰਗਰਮੀਆਂ ਕੀਤੀਆਂ ਜਾਣ। ਪਰ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਇਹਨਾਂ ਨੂੰ ਸਰਗਰਮੀਆਂ ਕਰਨ ਨਹੀਂ ਦੇ ਰਹੀਆਂ। 12:20 ਤੇ ਹੈਲੀਕਾਪਟਰ ਹਿਸਾਰ ਦੇ ਏਅਰਪੋਰਟ ਦੇ ਉੱਤੇ ਪਹੁੰਚਦਾ, ਹਿਸਾਰ ਐਡੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੁੰਦੇ ਆ ਕਿ ਕਿਸੇ ਪਾਸੇ ਤੋਂ ਨਿਕਲ ਨਹੀਂ ਦਿੰਦੇ
3 ਵਜੇ ਤੱਕ ਦੁਸ਼ਯੰਤ ਚੌਟਾਲਾ ਨੂੰ 에ਅਰਪੋਰਟ ਦੇ ਉੱਤੇ ਹੀ ਬੈਠਣਾ ਪੈਂਦਾ। ਫਿਰ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੀ ਰਣਨੀਤੀ ਬਦਲਦਾ। 6 ਕਿਲੋਮੀਟਰ ਸੀ ਉੱਥੋਂ 에ਅਰਪੋਰਟ ਤੋਂ ਜਿੱਥੇ ਜਾਣਾ ਸੀ ਦੁਸ਼ਯੰਤ ਚੌਟਾਲਾ ਨੇ, ਉੱਥੋਂ ਹੈਲੀਕਾਪਟਰ ਫਿਰ ਚੜਾ ਕੇ 6 ਕਿਲੋਮੀਟਰ ਦਾ ਜਿਹੜਾ ਸਫ਼ਰ ਸੀ ਉਹ ਵੀ ਹੈਲੀਕਾਪਟਰ ਦੇ ਰਾਹੀਂ ਤੈਅ ਕਰਵਾ ਕੇ ਹਰਿਆਣੇ ਦੇ ਵਿੱਚ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਉੱਥੇ ਉਹਦੇ ਕੈਂਪਸ ਦੇ ਵਿੱਚ ਜਿਹੜਾ ਉਹ ਪਹੁੰਚਾਤਾ। ਉੱਥੋਂ ਤੇਜ਼ੀ ਦੇ ਨਾਲ ਜਿਹੜਾ ਸੀਗਾ ਉਹ ਪਿਛਲੇ ਗੇਟ ਦੇ ਰਾਹੀਂ ਕੱਢਿਆ, ਉਹਨੂੰ 2 ਮਿੰਟ ਦੇ ਵਾਸਤੇ ਉਹਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਜਿਹੜੇ ਪਾਣੀ ਵਾਲੇ ਟੈਂਕਰਾਂ ਨੂੰ ਹਰੀ ਝੰਡੀ ਵਿਖਾਉਣੀ ਸੀ ਉਹ ਵਿਖਾਈ, ਤੇ ਨਾਲ ਦੀ ਨਾਲ ਉੱਥੋਂ ਭੱਜ ਕੇ ਜਿਹੜਾ ਜੀ 2 ਮਿੰਟਾਂ ਦੇ ਵਿੱਚ ਨਿਕਲ ਗਏ। ਫਿਰ ਇੱਕ ਵਿਆਹ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਸੀ ਆਜ਼ਾਦ ਨਗਰ, ਤੇਜ਼ੀ ਦੇ ਨਾਲ ਉੱਥੇ ਪਹੁੰਚੇ, 3 ਮਿੰਟ ਉੱਥੋਂ ਨਿਕਲੇ ਤੇ ਫਿਰ ਜਿਹੜਾ ਸੀਗਾ ਉਹ ਕਿਸੇ ਰਿਸ਼ਤੇਦਾਰ ਦੇ ਘਰੇ ਚਲੇ ਗਏ ਤੇ 4:30 ਵਜੇ ਹੈਲੀਕਾਪਟਰ ਦੇ ਰਾਹੀਂ ਗੁੜਗਾਉਂ ਨੂੰ ਜਿਹੜਾ ਜੀ ਉਹ ਚਲੇ ਗਏ। ਸਾਰਾ ਟੋਟਲ ਜਿਹੜਾ ਉਦਘਾਟਨ ਤੋਂ ਲੈ ਕੇ ਵਿਆਹ ਵਾਲਾ ਸਾਰਾ ਸੀਗਾ ਉਹ 5 ਤੋਂ 6 ਮਿੰਟ ਦਾ ਟੋਟਲ ਜਿਹੜਾ ਸਮਾਂ ਜਿੱਥੇ ਉਹਨਾਂ ਨੇ ਗੁਜ਼ਾਰਿਆ। ਇਹਦੇ ਵਾਸਤੇ ਐਡਾ ਵੱਡਾ ਤਰੱਦਦ ਜਿਹੜਾ ਉਹ ਕੀਤਾ ਗਿਆ। ਲੋਕਾਂ ਨੇ ਫਿਰ ਵੀ ਸੌਖਿਆਂ ਜਿਹੜਾ ਉਹ ਲੰਘਣ ਨਹੀਂ ਦਿੱਤਾ ਉਹਨਾਂ ਨੂੰ। ਮਤਲਬ ਕਿ ਇਹ ਸਿਰਫ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਪਰਖ ਜਾਰੀ ਰੱਖੀ ਜਾਵੇ ਵੀ ਜਦੋਂ ਕਿਤੇ ਕਿਸਾਨਾਂ ਦਾ ਥੋੜ੍ਹਾ ਜਿਹਾ ਪ੍ਰੈਸ਼ਰ ਜਿਹੜਾ ਉਹ ਘੱਟ ਹੁੰਦਾ ਤੇ ਉਹਦੇ ਨਾਲ ਫਿਰ ਸਰਗਰਮੀਆਂ ਜਿਹੜੀਆਂ ਉਹ ਵਧਾਈਆਂ ਜਾਣ। ਪਰ ਕਿਸਾਨ ਜਿਹੜੇ ਨੇ ਉਹ ਉੱਤੋਂ ਦੀ ਨੇ, ਉਹ ਸਰਗਰਮੀਆਂ ਕਿਸੇ ਪਾਸੇ ਤੋਂ ਵੀ ਜਿਹੜਾ ਵਧਾਉਣ ਨਹੀਂ ਦੇ ਰਹੇ, ਚਾਹੇ ਉਹ ਪੰਜਾਬ ਹੈ ਚਾਹੇ ਉਹ ਹਰਿਆਣਾ ਜੀ। ਤੇ ਅੱਗੇ ਗੱਲ ਕਰਦੇ ਹਾਂ SGPC ਦੀ। ਉਹਨਾਂ ਨੇ ਪਹਿਲੀ ਵਾਰ RSS ਦੇ ਖਿਲਾਫ ਮੂੰਹ ਖੋਲ੍ਹਿਆ। ਅਕਾਲ ਤਖਤ ਦੇ ਜਥੇਦਾਰ ਨੇ ਪਿਛਲੇ ਦਿਨੀ ਵੋਟ ਪੋਲਰਾਈਜੇਸ਼ਨ ਦੇ ਬਾਰੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਧਰੁਵੀਕਰਨ ਕਰ ਰਹੀ ਹੈ ਵੋਟਾਂ ਦਾ, ਉਹ ਵੋਟ ਪੋਲਰਾਈਜ਼ ਕਰ ਰਹੀ ਹੈ। ਉਹ ਜਥੇਦਾਰ ਸਾਹਿਬ ਨੂੰ ਵੀ ਹੁਣ ਚੇਤਾ ਆਇਆ ਕਿਉਂਕਿ ਵੋਟ ਪੋਲਰਾਈਜ਼ ਤੋਂ ਹੀ ਉੱਠੀ ਹੋਈ ਹੈ ਭਾਰਤੀ ਜਨਤਾ ਪਾਰਟੀ। ਉਹ ਤਾਂ ਪੰਜਾਬ ਦੇ ਵਿੱਚ ਜਦੋਂ ਇਹਨਾਂ ਦੇ ਨਾਲ ਗੱਠਜੋੜ ਸੀ ਉਦੋਂ ਵੀ ਵੋਟ ਪੋਲਰਾਈਜ਼ ਹੀ ਕਰਦੀ ਸੀ। ਜਥੇਦਾਰ ਸਾਹਿਬ ਦਾ ਹੁਣ ਬਿਆਨ ਆਇਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਇੱਕ ਪਾ ਕੇ RSS ਦਾ ਵਿਰੋਧ ਕੀਤਾ ਔਰ SGPC ਨੇ ਇਹਦੇ ਵਿੱਚ ਇੱਕ ਮਤਾ ਪਾਇਆ ਔਰ ਇਹ ਕਿਹਾ ਕਿ RSS ਦੀ ਉਹ ਨਿੰਦਿਆ ਕਰਦੇ ਆ ਤੇ ਭਾਰਤ ਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ। ਇਹ ਕਿਹਾ ਗਿਆ ਕਿ RSS ਜਿਹੜੀ ਆ ਉਹ ਦੂਜੇ ਧਰਮਾਂ ਖਾਸ ਤੌਰ ਦੇ ਉੱਤੇ ਘੱਟ ਗਿਣਤੀਆਂ ਦੀ ਆਜ਼ਾਦੀ ਖੋਹ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਤੇ ਦੇ ਵਿੱਚ ਇਹ ਕਿਹਾ ਗਿਆ ਕਿ ਦੇਸ਼ ਦੇ ਵਿੱਚ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਗੀਰ ਕੌਰ ਨੇ ਵੀ ਕਿਹਾ ਕਿ ਭਾਰਤ ਦੇ ਵਿੱਚ ਕਈ ਧਰਮ, ਬੋਲੀਆਂ ਤੇ ਵਰਗਾਂ ਦੇ ਲੋਕ ਰਹਿੰਦੇ ਆ ਤੇ ਸਾਰਿਆਂ ਦਾ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਰਿਹਾ। ਇਹਨਾਂ ਸਾਰਿਆਂ ਨੂੰ ਦਰਕਨਾਰ ਕਰਕੇ RSS ਹਿੰਦੂ ਰਾਸ਼ਟਰ ਬਣਾਉਣ ਦੀ ਦਿਸ਼ਾ ਦੇ ਵਿੱਚ ਜਿਹੜਾ ਉਹ ਕੰਮ ਕਰ ਰਿਹਾ। ਇਹ ਜਿਹੜਾ ਮਤਾ ਪਾਇਆ ਗਿਆ ਇਹਦੇ ਵਿੱਚ ਭਾਰਤ ਦੀ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਗਈ ਆ, ਵਾਰਨਿੰਗ ਦਿੱਤੀ ਗਈ ਆ। ਇਹ ਕਿਹਾ ਗਿਆ ਕਿ RSS ਦੇ ਵੱਲੋਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਊਗਾ, ਜਿਹਦੇ ਨਾਲ ਦੂਜੇ ਧਰਮਾਂ ਨੂੰ ਜਿਹੜਾ ਉਹ ਆਜ਼ਾਦੀ ਨੂੰ ਉਹਦਾ ਖਤਰਾ ਮਹਿਸੂਸ ਹੁੰਦਾ ਹੋਵੇ। ਉਧਰ RSS ਜਿਹੜੀ ਆ ਉਹਨੇ ਇਹ ਗੱਲ ਕਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਧਰਮ ਪਰਿਵਰਤਨ ਨਹੀਂ ਰੋਕ ਸਕੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਇੱਕ ਖਿੱਤੇ ਦੇ ਵਿੱਚ ਪੰਜਾਬ ਦੇ ਉਹ ਤੇਜ਼ੀ ਦੇ ਨਾਲ ਜਿਹੜਾ ਉਹ ਕ੍ਰਿਸਚਨ ਬਣ ਗਏ ਔਰ ਉਹ ਕਹਿੰਦੇ ਕਿ ਅਸੀਂ ਇਹ ਰੋਕਿਆ ਤੇ ਅਸੀਂ ਧਰਮ ਪਰਿਵਰਤਨ ਜਿਹੜਾ ਉਹ ਨਹੀਂ ਕਰਨ ਦਿੱਤਾ। ਇਹ ਆਪਣੇ ਆਪ ਦੇ ਵਿੱਚ ਕੁਝ ਸਵਾਲ ਨੇ ਜਿਹੜੇ ਵੱਡੇ ਖੜੇ ਨੇ ਕਿ SGPC RSS ਦੇ ਖਿਲਾਫ ਬੋਲੇ। ਉਹ ਵੀ ਜਦੋਂ ਬਾਦਲ ਦਲ ਦਾ ਉਹਦੇ ਉੱਤੇ ਕਬਜ਼ਾ ਹੋਵੇ ਤਾਂ ਇੱਕੋ ਹੀ ਗੱਲ ਸਮਝ ਆਉਂਦੀ ਹੈ ਕਿ ਵੋਟਾਂ ਦੀ ਰਾਜਨੀਤੀ ਹੈ। ਜਦੋਂ ਅਕਾਲੀ ਦਲ ਨੂੰ ਖਤਰਾ ਖੜਾ ਹੁੰਦਾ ਉਹ ਧਰਮ ਦਾ ਨਾਅਰਾ ਲਾਉਂਦਾ ਰਿਹਾ। ਪਰ ਪਿਛਲੇ ਸਮੇਂ ਦੇ ਦੌਰਾਨ ਜਦੋਂ ਸਾਰਾ ਕੁਝ ਇੰਨਾ ਕੁਝ ਜਿਹੜਾ ਹੋ ਗਿਆ ਉਹਦੇ ਕੋਲ ਧਰਮ ਦਾ ਨਾਅਰਾ ਲਾਉਣ ਦੀ ਰਿਹਾ ਨਹੀਂ ਸੀ। ਹੁਣ ਇਹ ਨਵਾਂ ਤਰੀਕਾ ਜਿਹੜਾ ਉਹ ਕੱਢਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਤੇ RSS ਦਾ ਵਿਰੋਧ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹ ਸਿੱਖ ਧਰਮ ਦੇ ਜਿਹੜਾ ਜੀ ਉਹ ਬਹੁਤ ਉਹਦੇ ਵਾਸਤੇ ਫਿਕਰਮੰਦ ਨੇ। ਉੱਥੋਂ ਹੀ ਜਥੇਦਾਰ ਸਾਹਿਬ ਦਾ ਬਿਆਨ ਨਿਕਲਿਆ, ਉੱਥੋਂ ਹੀ ਇਹ ਮਤਾ ਨਿਕਲਿਆ ਜੀ। ਤਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪਾਕਿਸਤਾਨ ਨੇ ਇੱਕ ਦਿਨ ਦੇ ਵਿੱਚ ਹੀ ਖਰੀਦਦਾਰੀ ਵਾਲਾ ਫੈਸਲਾ ਬਦਲਿਆ। ਜਿਹੜੀ ਇਕਨੋਮਿਕ ਕੋਆਰਡੀਨੇਸ਼ਨ ਕਮੇਟੀ ਹੈ ਪਾਕਿਸਤਾਨ ਦੀ, ਉਹਨੇ ਇੱਕ ਫੈਸਲਾ ਕੀਤਾ ਸੀਗਾ ਕਿ ਭਾਰਤ ਤੋਂ ਕਪਾਹ ਤੇ ਖੰਡ ਉਹਨੇ
ਜਿਹੜੀ ਉਹ ਮੰਗਵਾਉਣੀ ਹੈ। ਹੁਣ ਇਮਰਾਨ ਖਾਨ ਹੋਰਾਂ ਦੀ ਸਰਕਾਰ ਨੇ ਇਹਨੂੰ ਖਾਰਜ ਕਰ ਦਿੱਤਾ। ECC ਨੇ ਇਹ ਫੈਸਲਾ ਕੀਤਾ ਸੀਗਾ, ਪਰ ਸਰਕਾਰ ਨੇ ਇਹਨੂੰ ਉਲੱਦ ਦਿੱਤਾ। ਪਾਕਿਸਤਾਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਮੰਤਰੀ ਸ਼ੀਰਿਨ ਮਾਜਰੀ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਸਾਫ਼ ਕਰਤਾ ਕਿ ਭਾਰਤ ਦੇ ਨਾਲ ਰਿਸ਼ਤੇ ਉਦੋਂ ਤੱਕ ਠੀਕ ਨਹੀਂ ਹੋਣਗੇ ਜਦੋਂ ਤੱਕ ਆਰਟੀਕਲ 370 ਦੇ ਤਹਿਤ ਜੰਮੂ ਕਸ਼ਮੀਰ ਨੂੰ ਦਿੱਤਾ ਗਿਆ ਖਾਸ ਦਰਜਾ ਬਹਾਲ ਨਹੀਂ ਹੋ ਜਾਂਦਾ। ਪਾਕਿਸਤਾਨ ਦੇ ਵਿੱਤ ਮੰਤਰੀ ਹਮਾਦ ਅਜ਼ਹਰ ਨੇ ਜਿਹੜੀ ਇਹਦੀ ਇਹ ਗੱਲ ਕਹੀ ਆ ਕਿ ਭਾਰਤ ਤੋਂ ਇਹ ਸਮਾਨ ਮੰਗਵਾਉਣ ਦਾ ਐਲਾਨ ਕੀਤਾ ਗਿਆ ਸੀਗਾ, ਔਰ ਉਹਨਾਂ ਨੇ ਕਿਹਾ ਸੀਗਾ ਕਿ ECC ਨੇ ਭਾਰਤ ਤੋਂ 5 ਲੱਖ ਟਨ ਖੰਡ ਮੰਗਵਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਤੇ ਖੰਡ ਤੋਂ ਇਲਾਵਾ ਕਪਾਹ ਦੇ ਇੰਪੋਰਟ ਦੇ ਉੱਤੇ ਲੱਗੇ ਬੈਨ ਨੂੰ ਜੂਨ ਤੱਕ ਹਟਾ ਲਿਆ ਗਿਆ। ਮੰਤਰੀ ਨੇ ਇਹ ਗੱਲ ਕਹੀ ਸੀਗੀ ਕਿ ਦੇਸ਼ ਦੇ ਵਿੱਚ ਖੰਡ ਦੀ ਕਮੀ ਨੂੰ ਪੂਰੀ ਕਰਨ ਦੇ ਵਾਸਤੇ ਤੇ ਕੀਮਤਾਂ ਕਾਬੂ ਕਰਨ ਦੇ ਵਾਸਤੇ ਭਾਰਤ ਤੋਂ ਇਹ ਖੰਡ ਮੰਗਵਾਈ ਜਾਣੀ ਹੈ। ਭਾਰਤ ਤੋਂ ਮੰਗਵਾਈ ਜਾਣ ਵਾਲੀ ਖੰਡ ਜਿਹੜੀ ਆ ਉਹ ਚਾਈਨਾ ਤੇ ਦੂਜੇ ਦੇਸ਼ਾਂ ਤੋਂ 15 ਤੋਂ 20 ਰੁਪਏ ਪ੍ਰਤੀ ਕਿਲੋ ਸਸਤੀ ਪੈਂਦੀ ਹੈ। ਉਹਦਾ ਇਹ ਕਹਿਣਾ ਸੀਗਾ ਕਿ ਗੁਆਂਢੀ ਮੁਲਕ ਤੋਂ ਕਪਾਹ ਮੰਗਵਾਉਣ ਤੇ ਛੋਟੇ ਜਿਹੜੇ ਉਦਯੋਗ ਨੇ ਉਹਨਾਂ ਨੂੰ ਫਾਇਦਾ ਹੋਊਗਾ। ਇਹਦੇ ਨਾਲ ਪਾਕਿਸਤਾਨ ਦੇ ਵਿੱਚ ਰਾਜਨੀਤੀ ਜਿਹੜੀ ਸੀ ਉਹ ਸ਼ੁਰੂ ਹੋ ਗਈ। ਵਿਰੋਧੀ ਧਿਰਾਂ ਨੇ ਜਿਹੜੀ ਉਹ ਸਖਤ ਆਲੋਚਨਾ ਕੀਤੀ ਇਹਦੀ, ਔਰ ਪਾਕਿਸਤਾਨ ਮੁਸਲਿਮ ਲੀਗ ਦੇ ਲੀਡਰ ਅਹਿਸਾਨ ਇਕਬਾਲ ਦੇ ਮੁਤਾਬਕ ਮੁਲਕ ਦੀ ਜਿਹੜੀ ਲੋਕ ਨੇ ਉਹ ਇਮਰਾਨ ਸਰਕਾਰ ਦੀ ਉਹ ਵਿਰੋਧਤਾ ਕਰ ਰਹੇ ਆ। ਹਾਲਾਂਕਿ ਲੋਕ ਕਦੀ ਵੀ ਇਹਨਾਂ ਚੀਜ਼ਾਂ ਦੀ ਵਿਰੋਧਤਾ ਨਹੀਂ ਕਰਦੇ, ਚਾਹੇ ਉਹ ਭਾਰਤ ਵਾਲੇ ਪਾਸੇ ਹੋਣ ਤੇ ਚਾਹੇ ਪਾਕਿਸਤਾਨ ਵਾਲੇ ਪਾਸੇ ਹੋਣ। ਇਹ ਸਿਆਸੀ ਪਾਰਟੀਆਂ ਦੇ ਆਪੋ ਆਪਣੇ ਏਜੰਡੇ ਨੇ, ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਦੋਨਾਂ ਮੁਲਕਾਂ ਦੇ ਵਿੱਚ ਕਰਨਾ ਪੈਂਦਾ, ਔਰ ਦੋਵੇਂ ਮੁਲਕ ਗਰੀਬੀ ਦੇ ਨਾਲ ਭੁੱਖਮਰੀ ਦੇ ਨਾਲ ਜਿਹੜਾ ਜੀ ਉਹ ਲੜੀ ਜਾਂਦੇ ਆ, ਪਰ ਇੱਕ ਦੂਜੇ ਦੇ ਖਿਲਾਫ ਤੋਪਾਂ ਦੇ ਮੂੰਹ ਜਿਹੜੇ ਜੀ ਉਹ ਸਿੱਧੇ ਰੱਖਦੇ ਆ ਆਪੋ ਆਪਣੀ ਰਾਜਨੀਤੀ ਦੇ ਕਰ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।